ਜੀ। ਤੇ ਅਗਲੀ ਗੱਲ ਕਰੀਏ ਗਵਰਨਰ ਸਾਹਿਬ ਦੀ। ਗਵਰਨਰ ਨੇ ਹੁਣ ਕਹਿੰਦੇ ਰਾਸ਼ਟਰਪਤੀ ਦਾ ਸਹਾਰਾ ਲੈ ਕੇ ਕੋਈ ਚਿੱਠੀ ਲਿਖ ਦਿੱਤੀ ਹੈ ਤੇ ਚਿੱਠੀ ਦੀ ਜਿਹੜੀ ਇਬਾਰਤ ਹੈ ਜਾਂ ਚਿੱਠੀ ਜਿਹੜੇ ਲਹਿਜੇ 'ਚ ਲਿਖੀ ਗਈ ਹੈ, ਉਹ ਲਹਿਜਾ ਕਹਿੰਦੇ ਧਮਕੀ ਭਰਿਆ। ਪ੍ਰਵੀਨ ਜੀ, ਮਤਲਬ ਕਿ ਜਿਵੇਂ ਰਾਜਪਾਲ ਪੰਜਾਬ ਨੇ ਇਸੇ ਲਈ ਰੱਖਿਆ ਹੋਵੇ ਕਿ ਤੂੰ ਹਰ ਕੰਮ 'ਚ ਨੁਕਸੇ ਕੱਢਣੇ ਆ। ਹਾਂਜੀ। ਮਤਲਬ ਹਰ ਗੱਲ ਦੇ ਉੱਤੇ ਸਵਾਲ ਕਿ ਸੱਚਮੁੱਚ ਸਰਕਾਰ ਕਾਨੂੰਨ ਤੋਂ, ਦਾਇਰੇ ਤੋਂ ਸਾਰਾ ਕੁਝ ਬਾਹਰ ਜਾ ਕੇ ਕਰ ਰਹੀ ਹੈ। ਖਾਸ ਕਰ ਵਿਧਾਨ ਸਭਾ ਸੈਸ਼ਨ ਦੇ ਹਵਾਲੇ ਨਾਲ ਇਹ ਚਰਚਾ ਕਾਨੂੰਨੀ ਮਾਹਿਰਾਂ ਵੱਲੋਂ ਵੀ, ਵਿਧਾਨ ਸਭਾ ਦੀ ਜਿਹੜੇ ਨਿਯਮਾਵਲੀ ਨੂੰ ਸਮਝਦੇ ਨੇ ਉਹਨਾਂ ਦੇ ਹਵਾਲੇ ਨਾਲ ਵੀ, ਉਹ ਕਹਿੰਦੇ ਕਿ ਅੱਜ ਨਹੀਂ ਤਾਂ ਕੱਲ ਨੂੰ ਤਾਂ ਤੁਹਾਨੂੰ ਸੈਸ਼ਨ ਉਠਾਉਣਾ ਹੀ ਪੈਣਾ। ਅਗਲੇ ਸਾਲ ਦੇ ਬਜਟ ਸੈਸ਼ਨ ਤੋਂ ਪਹਿਲਾਂ ਤਾਂ ਇਹ ਬਜਟ ਸੈਸ਼ਨ ਮੁਕੰਮਲ ਕਰਨਾ ਹੀ ਪੈਣਾ ਕਿ ਫੇਰ ਵੀ ਤਾਂ ਮਨਜ਼ੂਰੀ ਲੈਣ ਜਾਓਗੇ। ਸੋ ਇਸ ਲਈ ਪਰ ਰਾਜਪਾਲ ਦੀ ਇਹ ਕਿੜ, ਰਾਜਪਾਲ ਦੀ ਇਹ ਚਿੜ, ਰਾਜਪਾਲ ਦਾ ਇਹ ਅੰਦਾਜ਼ ਕਿੰਨਿਆਂ ਤਰ੍ਹਾਂ ਦੇ ਸ਼ੌਂਕੇ ਛੱਬੇ ਪੈਦਾ ਕਰਦਾ ਕਿ ਭਾਈ ਰਾਜਪਾਲ ਪੰਜਾਬ ਦਾ ਰਾਜਪਾਲ ਹੈ, ਤੂੰ ਵਿਰੋਧੀ ਧਿਰ ਦਾ ਲੀਡਰ ਨਹੀਂ ਹੈ। ਤੇਰੇ ਕੰਮ 'ਚ, ਤੇਰੀ ਸ਼ੈਲੀ 'ਚ, ਤੇਰੇ ਸਵਾਲ 'ਚ, ਤੇਰੇ ਅੰਦਾਜ਼ 'ਚ ਰਾਜਪਾਲ ਵਾਲਾ ਅਹੁਦਾ ਝਲਕਣਾ ਚਾਹੀਦਾ ਹੈ, ਨਾ ਕਿ ਵਿਰੋਧੀ ਧਿਰ ਦਾ ਲੀਡਰ ਵਾਲਾ ਲੈਵਲ। ਤੇ ਪਰ ਤੁਸੀਂ ਉਹ ਤੋਂ ਵੀ ਥੱਲੇ ਹੋ। ਜੀ ਜੀ। ਮੈਨੂੰ ਪੁੱਛਿਆ ਨਹੀਂ ਜੀ, ਮੈਨੂੰ ਦੱਸਿਆ ਨਹੀਂ ਜੀ, ਮੈਨੂੰ ਬੁਲਾਇਆ ਨਹੀਂ ਜੀ, ਮੈਨੂੰ ਕੀਤਾ ਨਹੀਂ ਜੀ, ਮੈਂ ਕਾਰਵਾਈ ਕਰੂੰ ਜੀ, ਮੈਂ ਕੋਰਟ ਜਾਊਂ ਜੀ, ਹੁਣ ਮੈਂ ਰਾਸ਼ਟਰਪਤੀ ਕੋਲ ਜਾਊਂ ਜੀ। ਹੁਣ ਚਿੱਠੀ ਲਿਖੀ ਵਿਧਾਨ ਸਭਾ ਦੇ ਸੈਸ਼ਨ ਨੂੰ ਲੈ ਕੇ ਕਿ ਮੇਰੇ ਤੋਂ ਫੇਰ ਮਨਜ਼ੂਰੀ ਲਈ। ਅਗਲੇ ਕਹਿੰਦੇ ਸਾਡੇ ਕੋਲ ਨੁਕਤਾ ਹੈ ਕਿ ਅਸੀਂ ਤਾਂ ਆਪਣਾ ਸੈਸ਼ਨ ਨਹੀਂ ਚੱਕਿਆ, ਨਵਾਂ ਸੈਸ਼ਨ ਬੁਲਾਵਾਂਗੇ ਤਾਂ ਮਨਜ਼ੂਰੀ ਲਵਾਂਗੇ। ਜਦੋਂ ਕਿ ਇਹ ਸਰਕਾਰ ਲਈ ਵੀ ਸਵਾਲ ਵੱਡਾ ਖੜਾ ਹੋਣਾ ਕਿ ਤੁਸੀਂ ਬਜਟ ਸੈਸ਼ਨ ਦੀਆਂ 3-4 ਬੈਠਕਾਂ ਤਾਂ ਅੱਗੇ ਕਰ ਲੀਆਂ, ਪਰ ਤੁਹਾਡਾ ਮਾਨਸੂਨ ਸੈਸ਼ਨ ਕਿੱਥੇ ਗਿਆ, ਤੁਹਾਡਾ ਸਰਦ ਰੁੱਤ ਸੈਸ਼ਨ ਕਿੱਥੇ ਗਿਆ? ਇਹ ਤਾਂ ਬਜਟ ਸੈਸ਼ਨ ਹੀ ਮੰਨਿਆ ਜਾਊਗਾ ਨਾ, ਇੱਕੋ ਸੈਸ਼ਨ ਹੈ ਨਾ। ਸੋ ਉਹ ਸਵਾਲ ਤਾਂ ਇਹਨਾਂ ਦੇ ਪਾਲੇ 'ਚ ਖੜਾ ਹੋਣਾ। ਪਰ ਰਾਜਪਾਲ ਹੁਣ ਕਹਿੰਦਾ ਜੀ ਕਿ ਮੈਂ ਪਿਛਲੇ ਜੂਨ ਜੁਲਾਈ, ਜਿਹੜਾ ਜੂਨ ਮਹੀਨੇ 'ਚ ਬੁਲਾਇਆ ਸੀ ਸੈਸ਼ਨ, ਉਹਨੂੰ ਵੀ ਗੈਰ ਕਾਨੂੰਨੀ ਐਲਾਨ ਚੁੱਕਿਆ। ਆਹ ਤੁਹਾਡਾ ਹੋਣ ਵਾਲਾ ਵੀ ਗੈਰ ਕਾਨੂੰਨੀ ਹੈ। ਤੁਸੀਂ GST ਵਾਲੇ ਜਿਹੜੀਆਂ ਸੋਧਾਂ ਹੁਣ ਲਾਗੂ ਕਰਨ ਨੂੰ ਫਿਰਦੇ ਹੋ, ਇਹ ਤਾਂ ਜੁਲਾਈ 'ਚ ਆ ਗਈਆਂ ਸੀ, ਜਦੇ ਸੁੱਤੇ ਪਏ ਹੋ, ਜੱਦਾ ਕਿਉਂ ਨਹੀਂ ਕੀਤਾ? ਹੁਣ ਕਰਨ ਦਾ ਕੋਈ ਮਤਲਬ ਨਹੀਂ, ਇਹ ਵੀ ਤੁਸੀਂ ਗੈਰ ਕਾਨੂੰਨੀ ਕੰਮ ਕਰ ਰਹੇ ਹੋ। ਮੇਰੇ ਕੋਲ ਆਉਣਗੀਆਂ ਪਹਿਲਾਂ, ਮੈਂ ਨਹੀਂ ਮਨਜ਼ੂਰੀ ਦਿੰਦਾ, ਹੈ ਨਾ। ਤੁਸੀਂ ਕਹਿੰਦਾ ਵਿਧਾਨ ਸਭਾ ਦੇ ਨਿਯਮਾਵਲੀ ਦੀਆਂ ਧੱਜੀਆਂ ਉਡਾ ਰਹੇ ਹੋ, ਮੈਂ ਤੁਹਾਡੀ ਸ਼ਿਕਾਇਤ ਰਾਸ਼ਟਰਪਤੀ ਕੋਲ ਕਰੂੰਗਾ। ਸੋ ਰਾਸ਼ਟਰਪਤੀ ਕੋਲ ਸ਼ਿਕਾਇਤ ਕਰਨਾ ਮਤਲਬ ਰਾਜਪਾਲ ਪੂਰਾ ਕੰਟਰੋਲ ਤਾਂ ਨਹੀਂ ਚਾਹੁੰਦੇ ਪੰਜਾਬ ਦਾ? ਜੀ ਜੀ। ਕਿੰਨੀ ਵਾਰ ਚਰਚਾਵਾਂ ਚੱਲੀਆਂ ਕਿ ਕੇਂਦਰ ਪੰਜਾਬ 'ਚ ਰਾਸ਼ਟਰਪਤੀ ਰਾਜ ਲਾ ਸਕਦਾ ਜੀ, ਰਾਜਪਾਲ ਰਾਜ ਲੱਗ ਸਕਦਾ ਜੀ, ਕੀ ਇਹ ਉਧਰ ਨੂੰ ਵਧਾਉਣ ਦੀ ਕਵਾਇਦ ਤਾਂ ਨਹੀਂ? ਪਰ ਜੇਕਰ ਤੁਸੀਂ ਸਰਕਾਰ ਦੇ ਹਵਾਲੇ ਨਾਲ ਸਮਝਣਾ ਹੋਵੇ, ਖਾਸ ਕਰ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਹਵਾਲੇ ਨਾਲ, ਫਿਲਹਾਲ ਇਹਨਾਂ ਦਾ ਕੋਈ ਇੰਨਾ 36 ਦਾ ਅੰਕੜਾ ਨਹੀਂ ਹੈ ਭਾਜਪਾ ਨਾਲ। ਹਾਂ, ਕੁਛ ਖਿੱਚੋਤਾਣ ਦਿੱਲੀ ਦੇ ਹਵਾਲੇ ਨਾਲ ਖਾਸੀ ਵਧੀਆ, ਖਾਸ ਕਰ ਸ਼ਰਾਬ ਪਾਲਿਸੀ ਦੇ ਹਵਾਲੇ ਨਾਲ ਉਹਦਾ ਸੇਕ ਪੰਜਾਬ ਤੱਕ ਆਉਣ ਦੇ ਅਸਾਰ ਖਾਸੇ ਨੇ। ਉਹ ਮਾਮਲਾ ਏਡਾ ਵੱਡਾ ਹੋ ਜਾਵੇ ਫਿਰ ਵੱਖਰੀ ਗੱਲ ਹੈ, ਪਰ ਨਿੱਜੀ ਰਿਸ਼ਤਿਆਂ ਦੇ ਵਿੱਚ ਭਗਵੰਤ ਮਾਨ ਦਾ ਚੰਗਾ ਰਾਬਤਾ ਹੈਗਾ ਭਾਜਪਾਈ ਲੀਡਰਾਂ ਨਾਲ ਵੀ, ਕੇਂਦਰ ਸਰਕਾਰ ਨਾਲ ਵੀ। ਸੋ ਪਰ ਹੁਣ 2 ਰੋਜ਼ਾ ਸੈਸ਼ਨ ਅੱਜ ਤੋਂ ਸ਼ੁਰੂ ਹੋਣਾ। ਇਸ 2 ਰੋਜ਼ਾ ਸੈਸ਼ਨ ਦੇ ਹਵਾਲੇ ਨਾਲ ਨਵੀਂ ਚਿੱਠੀ ਲਿਖ ਕੇ ਇਸ ਨੂੰ ਗੈਰ ਕਾਨੂੰਨੀ ਐਲਾਨਦਿਆਂ, ਇਹਦੇ ਵਿੱਚ ਆਉਣ ਵਾਲੇ ਜਿਹੜੇ ਬਿੱਲ ਆਉਣੇ ਨੇ ਉਹਨਾਂ ਨੂੰ ਲੈ ਕੇ ਉਹਨਾਂ ਦੇ ਉੱਤੇ ਉਂਗਲੀ ਧਰ ਕੇ 4 ਬਿੱਲਾਂ ਦੇ ਹਵਾਲੇ ਨਾਲ ਵੀ ਫਿਰ, ਤੇ ਇਹ ਸਾਰੇ ਵਰਤਾਰੇ ਰਾਸ਼ਟਰਪਤੀ ਦਾ ਹਵਾਲਾ ਦੇ ਕੇ ਜਿਵੇਂ ਧਮਕੀ ਭਰੀ ਗੱਲ ਕੀਤੀ ਹੈ ਰਾਜਪਾਲ ਨੇ, ਇਹਦਾ ਮਤਲਬ ਕੋਈ ਨਵਾਂ ਬਖੇੜਾ ਖੜਾ ਕਰ ਸਕਦੇ। ਪਹਿਲਾਂ ਨਾ 4 ਹਫ਼ਤੇ ਪਹਿਲਾਂ ਰਾਜਪਾਲ ਸਾਹਿਬ ਨੇ ਜ਼ਿਕਰ ਕਰਤਾ ਕਿ ਮੈਂ ਫਲਾਂ ਧਾਰਾ ਦਾ ਵਰਤੋਂ ਕਰਕੇ ਨਾ ਰਾਸ਼ਟਰਪਤੀ ਰਾਜ ਲਾ ਦੂੰਗਾ। ਆਪਾਂ ਵੀ ਖਬਰ ਕੀਤੀ ਸੀ ਸ਼ਰਮਾ ਜੀ, ਤੁਹਾਨੂੰ ਯਾਦ ਹੋਣੀ ਆ। ਪੰਜਾਬ ਦੇ ਵਿੱਚੋਂ ਇਸ ਚੀਜ਼ ਉੱਤੇ ਇੰਨਾ ਤਕੜਾ ਪ੍ਰਤੀਕਰਮ ਲੋਕਾਂ ਨੇ ਦਿੱਤਾ ਕਿ ਤੁਹਾਨੂੰ ਮਣੀਪੁਰ ਨਹੀਂ ਦਿੰਦਾ, ਉੱਥੇ ਰਾਸ਼ਟਰਪਤੀ ਰਾਜ ਲੱਗਿਆ। ਤੁਹਾਨੂੰ ਹਰਿਆਣਾ ਨਹੀਂ ਦਿੰਦਾ, 9 ਦੇ ਵਿੱਚ ਇੰਟਰਨੈਟ ਸੇਵਾਵਾਂ ਬੰਦ ਰਹੀਆਂ, ਕੀ ਕੁਛ ਹੋਇਆ, ਉੱਥੇ ਲਾ ਲਿਆ ਤੁਸੀਂ ਰਾਸ਼ਟਰਪਤੀ ਰਾਜ। ਤੁਹਾਨੂੰ ਯੂਪੀ ਦੇ ਉਹ ਹਿੱਸੇ ਨਹੀਂ ਦਿਸੇ ਜਿੱਥੇ ਬਲਡੋਜ਼ਰ ਚੱਲਦਾ ਰਿਹਾ। ਸੋ ਤੁਹਾਨੂੰ ਕਰਨਾਟਕ, ਕੇਰਲਾ ਦੇ ਉਹ ਸਕੂਲ ਕਾਲਜ ਨਹੀਂ ਦਿਸੇ ਜਿੱਥੇ ਸਟੂਡੈਂਟ ਆਮੋ ਸਾਹਮਣੇ ਹੋ ਗਏ ਹਿਜਾਬ ਦੇ ਮੁੱਦੇ ਨੂੰ ਲੈ ਕੇ। ਤਕੜਾ ਪ੍ਰਤੀਕਰਮ ਦਿੱਤਾ, ਉਸ ਤੋਂ ਬਾਅਦ ਸੁਰਾਂ ਨਰਮ ਪੈ ਗਈਆਂ ਸੀ। ਪਰ ਉਹ ਪਤਾ ਨਹੀਂ, ਪੰਜਾਬ ਦੇ ਲੋਕਾਂ ਨੇ ਆਪਣੇ 117 MLA ਚੁਣੇ ਨੇ, ਉਹਨਾਂ ਚੋਂ 92 ਜੇ ਆਮ ਆਦਮੀ ਦੇ ਚੁਣੇ ਨੇ, ਉਹਨਾਂ ਨੂੰ 5 ਸਾਲ ਲਈ ਮੌਕਾ ਦਿੱਤਾ। ਉਹਨਾਂ 'ਚ ਖਾਮੀਆਂ ਹੋਣਗੀਆਂ, ਗਲਤੀਆਂ ਕਰਨਗੇ, ਸੁਧਾਰਾਂਗੇ, ਪੁੱਛਾਂਗੇ, ਸਵਾਲ ਕਰਾਂਗੇ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਸਾਨੂੰ ਰਾਸ਼ਟਰਪਤੀ ਰਾਜ ਮਨਜ਼ੂਰ ਹੈ। ਹਾਂਜੀ, ਬਿਲਕੁਲ ਸਹੀ, ਬਿਲਕੁਲ ਸਹੀ। ਇਹ ਭਾਜਪਾ ਰਾਜਪਾਲ ਇਹ ਭੁੱਲ ਜਾਵੇ ਕਿ ਤੁਸੀਂ ਸਾਡੀ ਚੁਣੀ ਹੋਈ ਸਰਕਾਰ ਨੂੰ ਦੇਖ ਕੇ ਸੋਚੋਗੇ ਕਿ ਅਸੀਂ ਧੱਕੇ ਨਾਲ ਆਪਣਾ ਰਾਜ ਲਾ ਲਾਂਗੇ। ਇਹ ਵੀ ਮਨਜ਼ੂਰ ਨਹੀਂ ਹੈ। ਜੀ ਜੀ, ਸਾਡੇ ਬੰਦੇ ਗਲਤ ਕਰਨਗੇ, ਸਾਨੂੰ ਟੋਕਣੇ ਆਉਂਦੇ ਨੇ। ਸੁਨੀਲ ਜਾਖੜ ਨੂੰ ਵੀ ਸਵਾਲ ਹੋ ਗਿਆ ਸੀ ਇਸ ਮਸਲੇ ਤੇ।
ਜਾਖੜ ਨੂੰ ਵੀ ਸਵਾਲ ਹੋ ਗਿਆ ਸੀ, ਫਿਰ ਉਹਨਾਂ ਨੂੰ ਜਵਾਬ ਦੇਣਾ ਔਖਾ ਹੋ ਗਿਆ ਸੀਗਾ, ਪਰ ਉਸ ਤੋਂ ਬਾਅਦ ਇਹਨਾਂ ਨੇ ਸੁਰਾਂ ਥੋੜ੍ਹੀਆਂ ਜਿਹੀਆਂ ਫਰਕ ਪਿਆ ਸੀਗਾ। ਔਰ ਇਹ ਹੋਣਾ ਚਾਹੀਦਾ, ਰਿਐਕਟ ਹੋਣਾ ਚਾਹੀਦਾ। ਇਹੀ ਸਾਡੇ ਦੂਜੇ ਦੇਸ਼ ਨਾਲੋਂ ਲਹਿਦਾ ਹੋਣ ਦੀ ਨਿਸ਼ਾਨੀ ਹੈ। ਇਹੀ ਸਾਡੇ ਐਕਸ਼ਨ ਤੇ ਰਿਐਕਸ਼ਨ ਕਰਨ ਦੀ ਨਿਸ਼ਾਨੀ ਹੈ ਕਿ ਅਸੀਂ ਰਿਐਕਟ ਕਰਦੇ ਹਾਂ।